US piles new sanctions on Russia on war's anniversary. The Treasury Department imposes more than 500 new sanctions targeting Russia's financial sector, defense industrial base, and procurement networks. European Union announces asset freezes. ਬਹੁਤ ਸਾਰੀਆਂ ਉਹਨਾਂ ਬਾਹਰਲੀਆਂ ਕੰਪਨੀਆਂ ਦੇ ਉੱਤੇ ਵੀ ਪਾਬੰਦੀਆਂ ਲਾਈਆਂ ਜਿਹੜੀਆਂ ਐਕਸਪੋਰਟ ਡੀਲ ਕਰਦੀਆਂ ਨੇ ਰਸ਼ੀਆ ਦੇ ਨਾਲ, ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਦਾ ਅਮਰੀਕਨ ਪੀਪਲ ਐਂਡ ਪੀਪਲ ਅਰਾਊਂਡ ਦਾ ਵਰਲਡ ਅੰਡਰਸਟੈਂਡ that the stakes of this fight extend far beyond Ukraine. If Putin does not pay the price for his death and destruction, he will keep going, and the cost to the US along with our NATO allies and partners in Europe and around the world will rise. We have a crazy SOB like that guy Putin and others, and we always have to worry about nuclear conflict, but the existential threat to humanity is climate. ਬਾਈਡਨ ਸਾਹਿਬ ਉਹ ਜਿਹੜਾ ਤੁਹਾਡਾ ਦੂਜਾ ਯਾਰ ਬੈਠਾ ਦਿੱਲੀ 'ਚ ਮੋਦੀ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹਦੇ ਲਈ ਤਾਂ 2 ਵਾਰੀ ਕਹਿਣਾ ਪੈਣਾ, 1 ਵਾਰੀ ਲਿਖ ਕੇ ਫਿਰ ਉਹਨੂੰ ਰਿਪੀਟ ਕਰਨਾ ਪੈਣਾ। ਇਹ ਰਸ਼ੀਆ ਗੋਡਿਆਂ ਤੇ ਕਿਉਂ ਨਹੀਂ ਆਇਆ? ਕਿਉਂਕਿ ਇੰਡੀਆ ਨੇ ਵਾਇਲੇਟ ਕੀਤਾ ਉਹਨਾਂ ਸਾਰਿਆਂ ਨੂੰ ਪ੍ਰੋਵੀਜ਼ਨਸ ਨੂੰ, ਰਸ਼ੀਆ ਦੇ ਨਾਲ ਖਲੋਤੇ, ਔਰ ਰਸ਼ੀਆ 'ਚ ਇੰਡੀਅਨ ਭਰਤੀ ਵੀ ਕਰਵਾ ਕੇ ਜਿਹੜੇ ਨੇ ਯੂਕਰੇਨੀਅਨ ਨੂੰ ਮਰਵਾਉਣ ਦੇ ਵਿੱਚ ਕੀਤਾ। ਭਾਰਤ ਨੂੰ ਕਿਉਂ ਨਹੀਂ ਜਵਾਬਦੇਹ ਬਣਾਇਆ ਜਾ ਰਿਹਾ, ਜਿਹਨੇ ਸਾਰੀਆਂ ਸੈਂਕਸ਼ਨਸ ਦੀ ਉਲੰਘਣਾ ਕੀਤੀ, ਜਿਹਨੇ ਰੂਸ ਤੋਂ ਕਰੂਡ ਆਇਲ ਅੱਗੇ ਨਾਲੋਂ ਕਈ ਸੌ ਗੁਣਾ ਜ਼ਿਆਦਾ ਖਰੀਦਿਆ, ਇਸ ਲਈ ਨਹੀਂ ਕਿ ਭਾਰਤ ਦੀ ਲੋੜ ਸੀ, ਲੋੜ ਵਾਲਾ ਤਾਂ ਉਹਨਾਂ ਨੇ ਖਰੀਦਿਆ ਹੀ ਖਰੀਦਿਆ, ਉਹਨੂੰ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਨਤੀਜੇ ਦੇ ਤੌਰ ਤੇ ਰੂਸ ਤਾਂ ਮਾਲੋ ਮਾਲ ਹੋਇਆ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਐਂਡ ਯੂਕਰੇਨ ਬਾਰੇ ਕਿ ਰੂਸ ਨੂੰ ਜੰਗ ਨੂੰ ਜਿਹੜੇ 2 ਸਾਲ ਪੂਰੇ ਹੋ ਚੁੱਕੇ ਨੇ, ਔਰ ਅਮਰੀਕਾ ਨੇ ਰੂਸ ਤੇ 500 ਹੋਰ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਨੇ, ਔਰ ਪ੍ਰੈਜ਼ੀਡੈਂਟ ਬਾਈਡਨ ਨੇ ਤਾਂ ਪੁਤਿਨ ਨੂੰ ਸਿੱਧਾ ਗਾਲੀ ਗਲੋਚ ਕੀਤੀ ਹੈ। ਸੋ ਹੈਰਾਨੀ ਵਾਲੀ ਇਹ ਗੱਲ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਕਿਹਾ ਕਿਉਂ ਨਹੀਂ ਜਾ ਰਿਹਾ, ਜਵਾਬ ਕਿਉਂ ਨਹੀਂ ਬਣਾਇਆ ਜਾ ਰਿਹਾ ਕਿ ਪੂਰੀ ਤਰ੍ਹਾਂ ਰੂਸ ਦੇ ਨਾਲ ਉਹ ਖੜਾ ਹੈ। ਸੋ ਜਿਸ ਤਰ੍ਹਾਂ ਇਹ ਵਜ੍ਹਾ ਕਰਕੇ ਰੂਸ ਦੇ ਉੱਤੇ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਬੇਅਸਰ ਹੋ ਰਹੀਆਂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਸ ਯੂਕਰੇਨ ਜੰਗ ਦੀ ਦੂਸਰੀ ਜਿਹੜੀ ਹੈ ਐਨੀਵਰਸਰੀ, ਦੁਖਦਾਈ ਐਨੀਵਰਸਰੀ 2 ਸਾਲ ਹੋ ਗਏ ਨੇ, ਔਰ ਨਾ ਤਾਂ ਰਸ਼ੀਆ ਨੂੰ ਕੋਈ ਫਰਕ ਪਿਆ, ਨਾ ਹੀ ਇਸ ਸਾਰੇ ਦੇ ਉੱਤੇ ਕੋਈ ਉਸਨੇ ਜੋ ਪੱਛਮ ਨੇ, ਖਾਸ ਤੌਰ 'ਤੇ ਅਮਰੀਕਾ ਨੇ ਔਰ 27 ਨੇਸ਼ਨ ਜਿਹੜੇ ਯੂਰਪੀਅਨ ਯੂਨੀਅਨ ਦੇ ਨੇ, ਉਹਨਾਂ ਨੇ ਆਰਥਿਕ ਪਾਬੰਦੀਆਂ ਲਾਈਆਂ, ਉਹਦਾ ਵੀ ਕੋਈ ਅਸਰ ਨਹੀਂ। ਰਾਦਰ ਇਸ ਪੀਰੀਅਡ ਦੇ ਵਿੱਚ ਇਕੱਲੇ $35 ਬਿਲੀਅਨ ਦਾ ਐਕਸਟਰਾ ਜਿਹੜਾ ਮਨੀ ਬਲੌਕ ਹੈ ਉਹ ਰੂਸ ਦੇ ਕਾਫਰਸ ਦੇ ਵਿੱਚ ਗਿਆ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬਹੁਤੇ, ਖਾਸ ਤੌਰ 'ਤੇ ਜਿਹੜੇ ਪੈਂਟਾਗਨ ਦੇ ਵਿੱਚ ਜਾਂ ਉਹਨਾਂ ਦੇ ਨੈਟੋ ਵਾਲੇ ਪਾਲਿਸੀ ਮੇਕਰ ਸੀ, ਉਹ ਸਮਝ ਸੀ ਕਿ ਵੀ ਰਸ਼ੀਆ ਜਿਸ ਕਿਸਮ ਦੀ ਉਹਦੀ ਆਰਥਿਕ ਮੰਦਹਾਲੀ ਹੈ, ਉਹਨੇ 6 ਮਹੀਨੇ ਨਹੀਂ ਕੱਢਣੇ, ਗੋਡਿਆਂ ਭਰਨੇ ਆ ਜਾਏਗਾ। ਅਤੇ ਜਿਹੜੇ ਬਹੁਤ ਸਾਰੇ ਰਸ਼ੀਆ ਦੀ ਤਾਕਤ ਨੂੰ ਬਹੁਤ ਵਧਾ ਚੜ੍ਹਾ ਕੇ ਦੇਖਦੇ ਸੀ, ਉਹਨਾਂ ਨੇ ਕਿਹਾ ਵੀ ਜਿਵੇਂ ਉਹਨੇ ਕ੍ਰੀਮੀਆ ਨੂੰ ਹੜੱਪਿਆ, ਔਰ ਦੂਸਰਾ ਵੀ ਰਸ਼ੀਆ ਦੇ ਲਈ ਤਾਂ ਯੂਕਰੇਨ 2 ਮਹੀਨੇ ਦੇ ਵਿੱਚ ਉਹ ਯੂਕਰੇਨ ਨੂੰ ਗੋਡਿਆਂ ਭਰਨੇ ਲੈ ਆਏਗਾ, ਔਰ ਜਿਹੜੀ ਜਿੰਨੀ ਮਰਜ਼ੀ ਟੈਰੀਟਰੀ ਚਾਹੇ ਉਹਦੀ ਕਾਬੂ ਕਰ ਲਏਗਾ। ਦੋਨੋਂ ਹੀ ਗਲਤ ਸਾਬਤ ਹੋਏ। 2 ਸਾਲ ਬਾਅਦ ਵੀ ਜੰਗ ਉਵੇਂ ਹੀ ਮਾਰੂ ਹੈ, ਲੱਖਾਂ ਲੋਕ ਮਾਰੇ ਗਏ ਦੋਵੇਂ ਪਾਸਿਓਂ, ਕਿੰਨੇ ਮਿਲੀਅਨ ਬੇਘਰ ਹੋਏ, ਸਫਰਿੰਗ ਬਰਾਬਰ ਜਾਰੀ ਹੈ। ਔਰ ਈਵਨ ਰਸ਼ੀਆ ਨੇ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਈਵਨ 100 ਤੋਂ ਜ਼ਿਆਦਾ ਇੰਡੀਅਨ ਜਿਹੜੇ ਨੇ, ਉਹ ਵੀ ਜਿਨ੍ਹਾਂ ਨੂੰ ਉੱਥੇ ਕਿਵੇਂ ਲੈ ਕੇ ਗਏ ਜਾਂ ਕੀ ਹੈ, ਉਹ ਉਹਨਾਂ ਦੀ ਫੌਜ ਦੇ ਨਾਲ ਯੂਕਰੇਨ ਦੇ ਵਿੱਚ ਮਰ ਰਹੇ ਨੇ, ਔਰ ਉਹਨਾਂ ਨੇ ਚੀਕਾਂ ਮਾਰੀਆਂ ਵੀ ਸਾਨੂੰ ਬਚਾਓ। ਔਰ ਹੁਣ ਜਦੋਂ ਇਹ ਇਸ਼ੂ ਓਵੈਸੀ ਨੇ ਪਾਰਲੀਮੈਂਟ 'ਚ ਚੁੱਕਿਆ, ਔਰ ਦਾ ਹਿੰਦੂ ਅਖਬਾਰ ਨੇ ਸਟੋਰੀ ਕੀਤੀ, ਫਿਰ ਰਸ਼ੀਅਨ ਡਿਫੈਂਸ ਵਾਲਿਆਂ ਨੇ ਵੀ ਕਿਹਾ ਜੀ 100 ਤੋਂ ਜ਼ਿਆਦਾ ਦਾ ਤਾਂ ਇਕੱਲੇ ਮਾਸਕੋ ਸੈਂਟਰ ਤੋਂ ਹੀ ਭਰਤੀ ਇੰਡੀਅਨਸ ਦੀ ਹੋਈ ਹੈ ਜਿਹੜੇ ਯੂਕਰੇਨ ਦੇ ਖਿਲਾਫ ਲੜ ਰਹੇ ਨੇ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਰਿਕਰੂਟਿੰਗ ਸੈਂਟਰ ਨੇ। ਸੋ 2 ਚੀਜ਼ਾਂ ਇਸ ਸਾਰੇ 'ਚੋਂ ਸਾਹਮਣੇ ਆਈਆਂ। ਪਰ ਇਸ ਤੋਂ ਪਹਿਲਾਂ ਕਿ ਜਿਹੜਾ ਤੁਸੀਂ ਕਿਹਾ ਕਿ ਵੀ ਭਾਰਤ ਨੂੰ ਕਿਉਂ ਨਹੀਂ ਜਵਾਬਦੇਹ ਬਣਾਇਆ ਜਾ ਰਿਹਾ ਹੈ,
ਜਿਹਨੇ ਸਾਰੀਆਂ ਸੈਂਕਸ਼ਨਸ ਦੀ ਉਲੰਘਣਾ ਕੀਤੀ, ਜਿਹਨੇ ਰੂਸ ਤੋਂ ਕਰੂਡ ਆਇਲ ਅੱਗੇ ਨਾਲੋਂ ਕਈ ਸੌ ਗੁਣਾ ਜ਼ਿਆਦਾ ਖਰੀਦਿਆ, ਇਸ ਲਈ ਨਹੀਂ ਕਿ ਭਾਰਤ ਦੀ ਲੋੜ ਸੀ, ਲੋੜ ਵਾਲਾ ਤਾਂ ਉਹਨਾਂ ਨੇ ਖਰੀਦਿਆ ਹੀ ਖਰੀਦਿਆ, ਉਹਨੂੰ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਨਤੀਜੇ ਦੇ ਤੌਰ ਤੇ ਰੂਸ ਦਾ ਮਾਲੋ ਮਾਲ ਹੋਇਆ। ਔਰ ਇਹੀ ਕਹਾਣੀ CNN ਨੇ ਵੀ ਈਵਨ ਜਿਹੜਾ ਆਰਟੀਕਲ ਅਸੀਂ ਡਿਸਕਸ ਵੀ ਕੀਤਾ ਸੀ ਪਾਸਿਕ ਰੈਫਰੈਂਸ, ਕਿ ਉਹਨਾਂ ਨੇ ਕਿਹਾ ਕਿ ਜੀ ਰੂਸ ਨੂੰ ਜੇ ਮਾਲੋ ਮਾਲ ਕੀਤਾ ਹੈ ਤੇ ਜਿਹੜਾ ਅਮਰੀਕਾ ਦਾ ਸਟ੍ਰੈਟੇਜਿਕ ਪਾਰਟਨਰ ਜਿਹਨੂੰ ਬਣਾਇਆ ਹੋਇਆ ਉਹ ਚੰਗਾ ਪਾਰਟਨਰ ਹੈ। ਔਰ ਹੁਣ ਕਿਉਂਕਿ ਫਰਸਟ੍ਰੇਸ਼ਨ ਅਮਰੀਕਾ ਦੇ ਵੀ ਨਜ਼ਰ ਆ ਰਹੀ ਹੈ, ਇਸ ਵਾਰ ਜਿਹੜੇ 60-65 ਬਿਲੀਅਨ ਡਾਲਰ ਦਾ ਪੈਕੇਜ ਏਡ ਦਾ ਯੂਕਰੇਨ ਨੂੰ ਲੈਣਾ ਬਾਈਡਨ ਨੂੰ ਦੇ ਲਈ ਸੌਖਾ ਨਹੀਂ ਸੀ। ਬਹੁਤ ਤਰਲੇ ਦੂਜੇ, ਕਿਉਂਕਿ ਉਹ ਆਪਣਾ ਜਦੋਂ ਇਸ ਕਿਸਮ ਦਾ ਕੋਈ ਬਿੱਲ ਹੁੰਦਾ ਹੈ ਪੈਕੇਜ ਦਾ ਤੇ ਆਪਣਾ ਕੋਈ ਕਲੌਜ਼ ਵੀ ਵਿੱਚ ਫਸਾ ਦਿੰਦੇ ਨੇ, ਬਾਰਡਰਸ ਦੇ ਉੱਤੇ ਚੈੱਕ ਰੱਖੋ ਜਾਂ ਦੂਜਾ, ਉਹ ਵੀ ਰਿਪਬਲਿਕਨਸ ਨੇ ਵਿੱਚ ਵਾੜਿਆ। ਹੁਣ ਇਹਨਾਂ ਹਾਲਾਤਾਂ ਦੇ ਚੱਲਦਿਆਂ ਜਦੋਂ ਕਿ ਹੁਣ 2nd ਐਨੀਵਰਸਰੀ ਸੀ, ਇਹ ਖਬਰ ਪ੍ਰੋਮੀਨੈਂਟਲੀ ਆਈ ਕਿ ਵੀ ਅਮਰੀਕਾ ਦੇ ਵਿੱਚ ਔਰ 27 ਮੈਂਬਰ ਦੇਸ਼ਾਂ ਦੇ ਬਲੌਕ ਨੈਟੋ ਯੂਰਪੀਅਨ ਯੂਨੀਅਨ ਉਹਨਾਂ ਦੇ ਵਿੱਚ ਬੜੀ ਫਰਸਟ੍ਰੇਸ਼ਨ ਹੈ। ਔਰ ਉਹਨਾਂ ਨੇ ਇਸ ਮੌਕੇ ਦੇ ਉੱਤੇ US piles new sanctions on Russia on war's anniversary. The Treasury Department imposes more than 500 new sanctions targeting Russia's financial sector, defense industrial base, and procurement networks. European Union announces asset freezes. European Union ਨੇ ਤਾਂ ਕਿਹਾ ਜੀ ਰਸ਼ੀਆ ਦੇ ਜਿੰਨੇ ਵੀ ਨੇ ਐਸੈਟ ਅਸੀਂ ਫਰੀਜ਼ ਕਰ ਲਏ। ਅਮਰੀਕਾ ਨੇ 500 ਤੋਂ ਜ਼ਿਆਦਾ ਜਿਹੜੀਆਂ ਸੈਂਕਸ਼ਨਸ ਨੇ ਉਹ ਲਾਈਆਂ ਔਰ ਉਹਦੇ 'ਚ ਬਹੁਤ ਸਾਰੀਆਂ ਉਹਨਾਂ ਬਾਹਰਲੀਆਂ ਕੰਪਨੀਆਂ ਦੇ ਉੱਤੇ ਵੀ ਪਾਬੰਦੀਆਂ ਲਾਈਆਂ ਜਿਹੜੀਆਂ ਐਕਸਪੋਰਟ ਡੀਲ ਕਰਦੀਆਂ ਨੇ ਰਸ਼ੀਆ ਦੇ ਨਾਲ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਦਾ ਅਮਰੀਕਨ ਪੀਪਲ ਐਂਡ ਪੀਪਲ ਅਰਾਊਂਡ ਦਾ ਵਰਲਡ ਅੰਡਰਸਟੈਂਡ that the stakes of this fight extend far beyond Ukraine. President Biden said, ਉਹਨੇ ਕਿਹਾ ਜੀ ਇਹ ਕੱਲਾ ਉੱਥੋਂ ਤੱਕ ਮਹਿਦੂਦ ਨਹੀਂ, ਇਹ ਜਿਹੜਾ ਇਹਦੇ ਪ੍ਰਭਾਵ ਬੜੇ ਦੂਰ ਦੂਰ ਤੱਕ ਜਾ ਰਹੇ ਨੇ। If Putin does not pay the price for his death and destruction, he will keep going and the cost to the US along with our NATO allies and partners in Europe and around the world will rise। ਕਿ ਜੇ ਇਹਨੂੰ ਅਸੀਂ ਡੱਕਦੇ ਨਹੀਂ ਹੈ ਤੇ ਇਹ ਇਵੇਂ ਹੀ ਮੌਤ ਔਰ ਤਬਾਹੀ ਦਾ ਜਿਹੜਾ ਮੰਜ਼ਰ ਬਣਿਆ ਰਹੇਗਾ, ਪੁਤਿਨ ਉਵੇਂ ਹੀ ਕਰਦਾ ਰਹੇਗਾ। ਔਰ ਹਾਲਾਂ ਗੱਲ ਇੱਥੋਂ ਤੱਕ ਪਹੁੰਚੀ ਕਿ ਇਹ ਅਮਰੀਕਨ ਪੋਲੀਟੀਕਲ ਸਿਸਟਮ 'ਚ ਵੀ ਇਹ ਕੀਤਾ ਨਹੀਂ ਜਾਂਦਾ, ਪਰ ਬਾਈਡਨ ਨੇ ਕੱਲ੍ਹ ਪਬਲਿਕ ਐਡਰੈਸ ਸਿਸਟਮ ਤੋਂ ਜਿਹੜਾ ਬਾਈਡਨ ਕਾਲਸ ਪੁਤਿਨ ਏ ਕ੍ਰੇਜ਼ੀ SOB, ਸਨ ਆਫ ਬਿਚ, ਕਿ ਵੀ ਇਹ ਉਹਨਾਂ ਨੇ ਕ੍ਰੇਜ਼ੀ ਇਹ ਸ਼ਦਾਈ। ਮਿਸਟਰ ਬਾਈਡਨ ਦੇ ਕਹਿਣ ਤੋਂ ਬਾਅਦ ਰਸ਼ੀਆ ਬੜਾ ਚੀਕਿਆ ਔਰ ਉਹਨਾਂ ਨੇ ਇਹਦੇ ਤੇ ਪ੍ਰੋਟੈਸਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਉਹਨੇ ਕਿਹਾ ਬਾਈਡਨ ਨੇ ਕਿ ਇਹ ਜਿਹੜਾ ਮਿਸਟਰ ਪੁਤਿਨ ਜਿਹੜਾ ਇਹ ਹੀ ਕਾਲਡ ਹਿਮ ਅ ਬੁਚਰ ਐਂਡ ਅ ਵਾਰ ਕ੍ਰਿਮੀਨਲ, ਕਿ ਬੁਚਰਡ ਹੈ, ਵਾਰ ਕ੍ਰਿਮੀਨਲ ਹੈ, ਸਨ ਆਫ ਬਿਚ ਹੈ। ਔਰ ਵੀ ਹੈਵ ਅ ਕ੍ਰੇਜ਼ੀ SOB like that guy Putin and others, and we always have to worry about nuclear conflict, but the existential threat to humanity is climate. ਚਲੋ ਚੰਗੀ ਗੱਲ ਹੈ ਵੀ SOB ਕਿਹਾ ਬਾਈਡਨ ਨੇ ਪੁਤਿਨ ਨੂੰ, ਪਰ ਬਾਈਡਨ ਸਾਹਿਬ ਉਹ ਜਿਹੜਾ ਤੁਹਾਡਾ ਦੂਜਾ ਯਾਰ ਬੈਠਾ ਦਿੱਲੀ 'ਚ ਮੋਦੀ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਉਹਦੇ ਲਈ ਤਾਂ 2 ਵਾਰੀ ਕਹਿਣਾ ਪੈਣਾ, 1 ਵਾਰੀ ਲਿਖ ਕੇ ਫਿਰ ਉਹਨੂੰ ਰਿਪੀਟ ਕਰਨਾ ਪੈਣਾ ਵੀ ਉਹ ਤਾਂ ਉਸ ਲੈਵਲ ਤੇ ਲਿਜਾ ਰਿਹਾ। ਇੱਥੇ ਤਾਂ ਚਲੋ ਇਹਨਾਂ ਦਾ ਰਸ਼ੀਆ, ਸੋਵੀਅਤ ਯੂਨੀਅਨ ਉਹਨਾਂ ਦਾ ਹੀ, ਯੂਕਰੇਨ ਜਿਹੜਾ ਕੁਝ ਸਾਲ ਪਹਿਲਾਂ ਤੱਕ ਹਿੱਸਾ ਸੀ, ਸੋਵੀਅਤ ਯੂਨੀਅਨ ਟੁੱਟਿਆ, ਉਹਨਾਂ ਦੀ ਕੀ ਟੈਰੀਟਰੀ ਹੈ, ਕੀ ਨਹੀਂ ਹੈ, ਕੀ ਰੀਜ਼ਨ ਨੇ। ਤੁਸੀਂ ਵੀ ਜਿਹੜਾ ਉਹਨੂੰ ਤੁਖਨੀ ਦੇ ਕੇ ਯੂਕਰੇਨ ਨੂੰ ਕਿ ਵੀ ਤੁਹਾਨੂੰ ਲੈ ਆਵਾਂਗੇ ਅਸੀਂ ਨੈਟੋ ਦੇ ਵਿੱਚ ਪ੍ਰਵੋਕ ਕੀਤਾ, ਉਹਦੇ ਡਿਫਰੈਂਟ ਰੀਜ਼ਨਸ ਨੇ ਔਰ ਸਰਟਨਲੀ ਅਸੀਂ ਕੰਡੈਮ ਕਰਦੇ ਹਾਂ ਰਸ਼ੀਆ ਨੂੰ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਹੁਣ ਇਸ ਪਾਲਿਸੀ ਦੇ ਤਹਿਤ ਜਿੱਥੇ ਕਿ ਈਵਨ ਇਹੀ ਨਹੀਂ ਕਿ ਇੰਡੀਆ ਨੇ ਇਕਨੋਮਿਕਲੀ ਸਰਵਾਈਵ ਕਰਾਇਆ ਰਸ਼ੀਆ ਨੂੰ, ਉਹ ਤਾਂ ਸਾਹਮਣੇ ਆ ਗਿਆ ਵੀ ਉਹ ਤਾਂ ਇੰਡੀਅਨ ਲੜ ਰਹੇ ਨੇ ਰਸ਼ੀਅਨ ਸਾਈਡ ਤੋਂ ਜਾ ਕੇ ਯੂਕਰੇਨ ਦੇ ਖਿਲਾਫ। ਔਰ ਇਹਦੀ ਖਬਰ ਹੈ ਦਿੱਲੀ ਅਪਰੋਚਿਸ ਮਾਸਕੋ ਫॉर अर्ਲੀ ਡਿਸਚਾਰਜ ਆਫ ਇੰਡੀਅਨ ਆਰਮੀ ਹੈਲਪਰਸ। ਹੁਣ 100 ਤੋਂ ਜ਼ਿਆਦਾ ਹਿੰਦੂ ਹੈਡ ਰਿਪੋਰਟਡ ਅਬਾਊਟ 100 ਇੰਡੀਅਨਸ ਹੈਵ ਬੀਨ ਹਾਇਰਡ ਬਾਈ ਰਸ਼ੀਅਨ ਆਰਮੀ ਓਵਰ ਦਾ ਪਾਸਟ, ਇੱਕੋ ਹੀ ਭਰਤੀ ਸੈਂਟਰ ਤੋਂ। ਹੁਣ ਇਹ ਖਬਰ ਜੇ ਬਾਹਰ ਨਾ ਆਉਂਦੀ ਤਾਂ ਇੰਡੀਆ ਨੇ ਤਾਂ ਰੌਲਾ ਹੀ ਨਹੀਂ ਸੀ ਪਾਇਆ ਹੋਇਆ, ਉਹ ਤਾਂ ਭਰਤੀ ਕਰਵਾ ਰਹੇ ਸੀ। ਜਿਵੇਂ ਉਹਨਾਂ ਨੇ 1 ਲੱਖ ਬੰਦਾ ਉੱਥੇ ਗਜ਼ਾ ਦੇ ਵਿੱਚ ਫਲਸਤੀਨੀਆਂ ਦੀ ਰਿਪਲੇਸਮੈਂਟ ਦੇ ਲਈ ਭੇਜ ਦਿੱਤਾ ਹੈ ਕਿ ਵੀ ਉਹ ਉੱਥੇ ਜਾ ਕੇ ਕੰਮ ਕਰਨਗੇ। ਰਸ਼ੀਆ ਨੂੰ ਇਹਨਾਂ ਨੇ ਡੀਲ ਐਵੇਂ ਨਹੀਂ, ਰਸ਼ੀਆ ਇਹਨਾਂ ਦੀ ਪਿੱਠ ਠੋਕਦਾ, ਉੱਥੇ ਮਰਨ ਲਈ ਗਰੀਬ ਜਿਹੜੇ ਨੇ
ਭਾਰਤ ਦੇ ਬੱਚੇ ਭੇਜ ਦਿੱਤੇ ਉਸ ਬੈਲਟ ਚੋਂ ਜਿਹੜੇ ਵਿਚਾਰਿਆਂ ਦੇ ਕੋਲ ਬੇਰੁਜ਼ਗਾਰੀ ਹੈ ਉਹ ਕਰਨ ਦੇ ਲਈ। ਔਰ ਸਾਡਾ ਇਹੀ ਹੈ ਕਿ ਭਾਈ ਜਿੱਥੇ ਅਸੀਂ 500 ਸੈਂਕਸ਼ਨਸ ਲਾਤੀਆਂ, ਹੋਰ SOB ਵੀ ਉਹਨੂੰ ਬਣਾਤਾ, ਲੇਕਿਨ ਇਹ ਅਮਰੀਕਾ ਨੂੰ ਕਿਹੜੀ ਰਾਕਟ ਸਾਇੰਸ ਦਾ ਕੀ ਕਹਿਣਾ ਹੈ? ਹੁਣ ਤਾਂ ਉਹਨਾਂ ਦਾ ਪ੍ਰਾਈਵੇਟ ਕੰਪਨੀ ਵਾਲੇ ਵੀ ਮੂਨ ਦੇ ਉੱਤੇ ਜਾ ਉਤਰੇ ਆ, ਉਹਨਾਂ ਦੇ ਭਾਵੇਂ ਉੱਥੇ ਹਨੇਰਾ ਜਿਹਾ ਹੀ ਹੋਇਆ ਅਜੇ, ਲੇਕਿਨ ਬੜੀ ਵੱਡੀ ਪ੍ਰਾਪਤੀ ਕਹੀ ਗਈ ਕਿ ਪ੍ਰਾਈਵੇਟ ਕੰਪਨੀ ਨੇ ਆਪਣਾ ਬੰਦਾ ਜਿਹੜਾ ਉਤਾਰ ਦਿੱਤਾ ਉੱਥੇ ਮੂਨ ਦੇ। ਲੇਕਿਨ ਇਹਨਾਂ ਨੂੰ ਇੰਨਾ ਕੁਛ ਅਮਰੀਕਾ ਕੋਲ ਹੈ, ਇੰਨੀਆਂ ਇਹਨਾਂ ਦੀਆਂ ਸੈਟੇਲਾਈਟਸ ਘੁੰਮ ਰਹੀਆਂ, ਇੰਨਾ ਕੁਛ ਹੈ, ਇੰਨਾ ਇੰਟੈਲੀਜੈਂਸ ਨੈਟਵਰਕ ਹੈ, 70-80 ਬਿਲੀਅਨ ਡਾਲਰ ਦਾ CIA ਦਾ ਬਜਟ ਹੈ, ਤੇ ਇਹਨਾਂ ਨੂੰ ਮੋਦੀ ਐਂਡ ਕੰਪਨੀ ਨਜ਼ਰ ਨਹੀਂ ਆਉਂਦੀ ਕਿ ਵੀ ਇਹ ਰਸ਼ੀਆ ਗੋਡਿਆਂ ਤੇ ਕਿਉਂ ਨਹੀਂ ਆਇਆ? ਕਿਉਂਕਿ ਇੰਡੀਆ ਨੇ ਵਾਇਲੇਟ ਕੀਤਾ ਉਹਨਾਂ ਸਾਰਿਆਂ ਨੂੰ ਪ੍ਰੋਵੀਜ਼ਨਸ ਨੂੰ, ਰਸ਼ੀਆ ਦੇ ਨਾਲ ਖਲੋਤੇ ਔਰ ਰਸ਼ੀਆ 'ਚ ਇੰਡੀਅਨ ਭਰਤੀ ਵੀ ਕਰਵਾ ਕੇ ਜਿਹੜੇ ਨੇ ਯੂਕਰੇਨੀਅਨ ਨੂੰ ਮਰਵਾਉਣ ਦੇ ਵਿੱਚ ਕੀਤਾ। ਸੋ ਜਦੋਂ ਇਸ ਗੱਲ ਦੀ ਸਮਝ ਆ ਜਾਏਗੀ, ਤੁਸੀਂ ਇਹ ਜੇ ਰਸ਼ੀਆ ਨੂੰ ਝੁਕਾਣਾ ਤੇ ਪਹਿਲਾਂ ਜਿਹਨੂੰ ਆਪਣਾ ਯਾਰ ਬਣਾਇਆ ਹੈ, ਸਟ੍ਰੈਟੇਜਿਕ ਪਾਰਟਨਰ ਕਹਿੰਦੇ ਹੋ, ਪਹਿਲਾਂ ਉਸ ਦੀ ਬੋਦੀ ਫੜ ਕੇ ਜ਼ਰਾ 2 ਵਾਰ ਉਹਨਾਂ ਨੂੰ ਗੋਤੇ ਦਿਓ, ਉਹਨਾਂ ਨੂੰ ਕਹੋ ਕਿ ਬਈ ਇਹ ਪਾਣੀ ਠੰਡੇ ਠਾਰ, ਤੇ ਉਹਨੂੰ ਕਹੋ ਜੀ ਪੁੱਛੋ ਵੀ ਇਸ ਨੂੰ ਗੋਤਾ ਜਿਹੜਾ ਹੈ ਉਹ ਉਹਦੇ ਨਾਲ ਅਕਲ ਆਈ ਕਿ ਨਹੀਂ। ਜਦੋਂ 2 ਗੋਤੇ ਦਿੱਤੇ ਬੋਦੀ ਤੋਂ ਫੜ ਕੇ, ਤੇ ਜਦੋਂ ਅਕਲ ਆ ਗਈ ਤਾਂ ਰੂਸ ਨੂੰ ਆਪਣੇ ਆਪ ਹੀ ਅਕਲ ਆ ਜਾਏ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।